ਅਜੀਤ ਦੇ ਨਾ ਮਾਮੂ ਦਾ ਪਤਾ ਚੱਲਿਆ। ਅੱਛਾ, ਉਹਨੇ ਰਾਬਤਾ ਕੀਤਾ ਮੇਰੇ ਦਾਦਾ ਨਾਲ। ਠੀਕ ਹੈ ਜੀ। ਅਸੀਂ ਮੀਆਂ ਜੀ ਕਹਿੰਦੇ ਸਨ ਦਾਦਾ, ਮੀਆਂ ਜੀ ਕਹਿੰਦੇ ਸੀ, ਬਹੁਤੇ ਮੀਆਂ ਲੋਕ ਜੀ ਏਦਾਂ ਹੀ ਨਾਲ ਕਹਿੰਦੇ। ਉਸਨੇ ਰਾਬਤਾ ਕੀਤਾ। ਫਿਰ ਮੀਆਂ ਜੀ ਉਹਨੂੰ ਵਾਹਗਾ ਬਾਰਡਰ ਤੇ ਗਏ, ਉਹਦੇ ਕੱਪੜੇ ਸ਼ਪੜੇ ਬਣਾਏ, ਉਸਨੂੰ ਤਿਆਰ ਕੀਤਾ, ਲੇਕਿਨ ਉਹ ਰੋਏ। ਅੱਛਾ, ਉਹਨੂੰ ਪਤਾ ਲੱਗ ਗਿਆ ਮੈਂ ਹੁਣ ਛੱਡਣ ਮੈਨੂੰ ਚੱਲੇ ਛੱਡਣ ਜਾ ਰਹੇ ਨੇ। ਮੀਆਂ ਜੀ ਨੂੰ ਤੇ ਆਪਣਾ ਚਾਚਾ ਸਮਝਦੀ ਸੀ। ਅੱਛਾ, ਮੇਰੇ ਡਾਕਟਰ ਜਗਜੀਤ ਸਿੰਘ ਹੁਣੀ ਜਿਹੜੇ ਖਾਲਿਸਤਾਨ ਤਹਿਰੀਕ ਦੇ ਬਾਨੀ ਸੀਗੇ, ਉਹ ਜ਼ਿਆ ਉਹਨਾਂ ਨੂੰ ਜਾਣਦੇ। ਇਹ ਮੇਰੇ ਵਾਲਿਦ ਸਾਹਿਬ ਨੇ ਮੈਨੂੰ ਦੱਸਿਆ ਹੈ। ਹਾਂ, ਡਾਕਟਰ ਜਗਜੀਤ ਸਿੰਘ ਚੌਹਾਨ ਗਲਾਸੀ ਮੈਡੀਕਲ ਸਕੂਲ ਕਾਲਜ ਅੰਮ੍ਰਿਤਸਰ ਵਿੱਚ ਵਾਲਿਦ ਸਾਹਿਬ ਦੇ ਕਲਾਸ ਫੈਲੋ ਸੀ। ਤੇ ਉਹ ਤੇ ਵਾਲਿਦ ਸਾਹਿਬ ਬੜੇ ਦੋਸਤ ਸਨ ਆਪਸ ਵਿੱਚ। ਇਹ ਜਗਜੀਤ ਸਿੰਘ ਚੌਹਾਨ ਪਹਿਲਾ ਸਦਰ ਸੀ ਖਾਲਿਸਤਾਨ ਦਾ। ਨਹੀਂ ਬੇਟਾ, ਤੂੰ ਇਹ ਕਿਉਂ ਪੜ੍ਹ ਰਹੀ? ਉਹ ਕਹਿੰਦੀ ਹੈ ਕਿ ਅਸੀਂ ਇਹ ਪੜ੍ਹਨੇ ਆ ਗ੍ਰੰਥ ਵਿੱਚ ਸਪਾਰੇ ਹਨ। ਅੱਛਾ, ਗ੍ਰੰਥ ਵਿੱਚ ਸਪਾਰੇ ਹੈਗੇ? ਹਾਂ ਜੀ। ਅੱਛਾ ਜੀ, ਗ੍ਰੰਥ ਦੇ ਵਿੱਚ ਇਹ ਸਪਾਰੇ ਹਨ ਅਰਬੀ ਦੇ ਵਿੱਚ। ਇਹ ਪਹਿਲੀ ਵਾਰੀ ਤੁਹਾਡੇ ਕੋਲੋਂ ਸੁਣਿਆ? ਹਾਂ ਜੀ, ਸਾਨੂੰ ਵੀ ਨਹੀਂ ਸੀ ਪਤਾ। ਮਿਲ ਕੇ ਖਾਂਦੇ ਸਨ, ਲੇਕਿਨ ਉਹਨੇ ਇੱਕ ਗੱਲ ਕਹੀ ਕਿ ਮੈਂ ਨਾ ਗਊ ਨਹੀਂ ਖਾਂਦੀ। ਅੱਛਾ, ਠੀਕ ਹੈ। ਤੇ ਮੀਆਂ ਜੀ ਨੇ ਨਾ ਘਰ ਕਿਹਾ ਕਿ ਭਾਈ ਜਿੰਨੀ ਦੇਰ ਇਹ ਆ ਵੀ ਗਾਂ ਦਾ ਗੋਸ਼ਤ ਨਹੀਂ ਆਏਗਾ, ਬੀਫ ਨਹੀਂ ਸਾਡੇ ਘਰ ਆਏਗਾ। ਕੀ ਬਾਤ। ਹਾਂਜੀ, ਅਕੀਦਤ ਦੀ ਗੱਲ ਹੈ, ਕਿਸੇ ਨੂੰ ਮੰਨਣ ਦੀ ਗੱਲ ਹੈ ਕਿ ਜੇ ਅਜੀਤ ਦੀ ਵਜ੍ਹਾ ਨਾਲ ਨਾ ਸਾਡੇ ਘਰ ਬੀਫ ਨਹੀਂ ਆਏਗਾ। ਉਹ ਆਰਮੀ ਨੇ ਉਹਨੂੰ ਗਾਰਡ ਆਫ ਆਨਰ ਦੇਣ ਤੋਂ ਇਨਕਾਰ ਕਰਤਾ। ਇਸ ਵਾਸਤੇ ਉਹਨਾਂ ਨੂੰ ਗਾਰਡ ਆਫ ਆਨਰ 에ਅਰ ਫੋਰਸ ਨੇ ਦਿੱਤਾ, ਰਿਸੀਵ ਵੀ 에ਅਰ ਫੋਰਸ ਨੇ ਕੀਤਾ। ਉਸ ਮੈਸੇਜ ਆਏ ਉਹਨਾਂ ਨੂੰ ਸਾਡੇ ਤੇ ਐਜ਼ ਅ ਗੈਸਟ। ਉਹ ਬੜੇ ਕੋਲ ਮਿਲ ਗਿਆ, ਗੱਲਾਂ ਕਰਦੇ ਨੇ ਜਿਸ ਤਰ੍ਹਾਂ ਬੜੇ ਫਰੀਲੀ ਸਭ ਨਾਲ। ਤੇ ਬਹੁਤ ਅੱਛਾ ਇਨਸਾਨ ਸੀ ਔਰ ਉਹਨਾਂ ਦੀ ਕੋਸ਼ਿਸ਼ ਸੀ। ਉਦੋਂ ਵਜ਼ੀਰ ਆਜ਼ਮ ਸਨ। ਹਾਂ ਜੀ, ਉਹਨਾਂ ਨੇ ਉਹ ਕਹਿੰਦੇ ਸੀ ਵੀ ਪਾਕਿਸਤਾਨ ਮਤਲਬ ਪੰਜਾਬੀਆਂ ਈਸਟ ਵੈਸਟ ਜਿਹੜੀ ਸੀ ਉਹਨਾਂ ਦੀ ਇਹਨਾਂ ਸ਼ਾਦੀਆਂ ਹੋਣੀਆਂ ਚਾਹੀਦੀਆਂ। ਮਸ਼ਰਕੀ ਪਾਕਿਸਤਾਨ ਤੇ ਮਗਰਬੀ ਪਾਕਿਸਤਾਨ ਦੇ ਇੱਕ ਬੰਗਾਲੀ ਉਹਨਾਂ ਦੀ ਭਤੀਜੀ ਦੀ ਸ਼ਾਦੀ ਪੰਜਾਬੀ ਕੈਪਟਨ ਨਾਲ ਹੋਈ ਸੀ। ਅੱਛਾ, ਹਾਂਜੀ। ਤੇ ਉਹ ਆਪਣਾ ਬਲਕਿ ਉਸ ਮਹਿਮਾਨ ਨਵਾਜ਼ ਉਸ ਵਕਤ ਮੇਜ਼ਬਾਨ ਸੁਰਵਰਦੀ ਖੁਦ ਸਨ। ਅੱਛਾ ਜੀ। ਹਾਂਜੀ। ਅੱਛਾ, ਇੱਕ ਦਿਲਜੀਤ ਕੌਰ ਵਾਲਾ ਤੁਸੀਂ ਕਿੱਸਾ ਸੁਣਾਇਆ ਸੀ, ਉਹ ਥੋੜਾ ਜਿਹਾ ਦੱਸੋ। ਅਜੀਤ ਕੌਰ ਦਾ। ਹਾਂਜੀ, ਉਹ ਸੀ ਕਿ ਅਜੀਤ ਦੇ ਵਾਲਿਦ ਸਾਡੇ ਜ਼ਿਹਨ ਵਿੱਚ ਤੇ ਉਦੋਂ ਇਖਤਲਾਫਾਤ ਦਾ ਐਡਾ ਪਤਾ ਹੀ ਕੋਈ ਨਹੀਂ ਸੀ। ਉਹ ਮੇਰੇ ਦਾਦਾ ਦੇ ਦੋਸਤ ਸਨ। ਅੱਛਾ ਜੀ। ਔਰ ਉਸ ਨੂੰ ਉਹਨਾਂ ਦੀ ਸੀ ਬੇਟੀ, ਇੱਕ ਬੇਟੀ ਤੇ ਇੱਕ ਬੇਟਾ। ਔਰ ਉਹਨੂੰ ਕਿ ਕੁਛ ਹਾਲਾਤ ਸ਼ੁਰੂ ਹੋਏ ਨੇ ਜਦੋਂ ਇੱਧਰ ਈਸਟ ਪੰਜਾਬ ਵਿੱਚ ਸ਼ੁਰੂ ਹੋਏ ਨਾ ਫਸਾਦਾਤ, ਤੇ ਇੱਥੇ ਵੀ ਕਿਤੇ ਕਿਤੇ ਇਸ ਤਰ੍ਹਾਂ ਦੇ ਫਸਾਦ ਸ਼ੁਰੂ ਹੋ ਗਏ। ਉਹਨਾਂ ਨੇ ਕਿਹਾ, ਇਹ ਸ਼ੇਖੂਪੁਰੇ ਦਾ ਜ਼ਿਕਰ, ਕਿ ਬਿਹਤਰ ਹੈ ਕਿ ਤੂੰ ਨਾ ਮਹਿਫੂਜ਼ ਇਲਾਕੇ 'ਚ ਆ ਜਾ ਤੇ ਮੇਰੇ ਕਰੀਬ ਆ ਜਾ ਕਰ। ਉਹ ਕਹਿੰਦੇ ਨੇ ਹਾਂ, ਮੇਰੇ ਦਾਦਾ ਦੇ ਦੋਸਤ ਸੀ। ਤੇ ਉਹ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਕੀ ਕਹਿਣਾ, ਮੇਰੀ ਕਿਸੇ ਦੇ ਨਾਲ ਦੁਸ਼ਮਣੀ ਨਹੀਂ, ਸਾਰੇ ਮੇਰੇ ਨਾਲ ਬੜੇ ਪਿਆਰ ਮੁਹੱਬਤ ਨਹੀਂ। ਅੱਛਾ, ਤਾਜਰ ਸਨ। ਅੱਛਾ, ਠੀਕ। ਉਹ ਨਾ ਬਸ ਇੱਕਦਮ ਹੀ ਆਪਣਾ ਦਾਦਾ ਜੀ ਨੂੰ ਕਿਸੇ ਨੇ ਆ ਕੇ ਕਿਹਾ ਕਿ ਉਹਦੇ ਘਰ ਤੇ ਹਮਲਾ ਹੋਇਆ। ਉਹ ਘਬਰਾ ਕੇ ਗਿਆ ਤੇ ਜਾ ਕੇ ਪਤਾ ਲੱਗਾ ਕਿ ਉਹਨਾਂ ਨੇ ਉਹਦੇ
ਉਹਨਾਂ ਦੇ ਦੋਸਤ ਨੂੰ ਤੇ ਉਹਦੀ ਬੀਵੀ ਨੂੰ ਮਾਰੇ ਗਏ ਨੇ। ਤੇ ਉਹਦਾ ਬੇਟਾ ਜਿਹੜਾ ਹੈ ਨਾ, ਉਹਦਾ ਪਤਾ ਕੋਈ ਨਹੀਂ। ਤੇ ਜਿਹੜੀ ਬੇਟੀ ਹੈ ਉਹਨੂੰ ਕਰੀਬ ਕੋਈ ਸਨ ਮੋਚੀ, ਉਹ ਚੁੱਕ ਕੇ ਲੈ ਗਏ। ਮੋਚੀ ਚੱਕ ਕੇ ਲੈ ਗਏ। ਹਾਂ, ਉਹ ਪੁਲਿਸ ਲਈ ਉਹਨਾਂ ਨੇ ਨਾਲ ਉਹਨੂੰ ਲਿਆ। ਉਹਦਾ ਨਾਂ ਸੀ ਉਜੀਤ। ਉਜੀਤ। ਹਾਂ, ਘਰ ਲਿਆਂਦਾ ਉਹਨਾਂ ਨੇ, ਲਿਆ ਕੇ ਸਾਡੇ ਕੋਲ ਛੱਡਿਆ। ਔਰ ਉਹਨੂੰ ਫਿਰ ਪੁਲਿਸ ਵਾਲੇ ਆਉਣ ਲੈਣ ਵਾਸਤੇ ਕਿ ਇਹਨਾਂ ਨੂੰ ਸਾਡੀ ਤਹਿਵੀਲ ਦਿਓ, ਕਿ ਦਾਦਾ ਜੀ ਨੇ ਕਿਹਾ ਕਿ ਨਹੀਂ, ਮੇਰੀ ਬੇਟੀ ਹੈ, ਮੈਂ ਜਦੋਂ ਇਹਦੇ ਵਾਰਿਸ ਮਿਲ ਜਾਣਗੇ ਮੈਂ ਖੁਦ ਇਹਨੂੰ ਪਹੁੰਚਾਵਾਂਗਾ ਉਹਨਾਂ ਕੋਲ, ਇਹਨੂੰ ਕੋਈ ਕਿਸੇ ਦੇ ਹਵਾਲੇ ਨਹੀਂ ਕਰਨਾ। ਹਾਂ, ਮੈਂ ਆਪਣੀ ਹਿਫਾਜ਼ਤ। ਉਹ ਕੋਈ ਸਾਲ ਜਾਂ 1.5 ਸਾਲ ਸਾਡੇ ਕੋਲ ਰਹੇ। ਸਾਡੇ ਕੋਲ ਮੈਂ ਉਹਨੂੰ ਆਪਾ ਅਜ਼ੀਜ਼ ਕਹਿੰਦੇ ਸੀ। ਅੱਛਾ, ਉਹਨਾਂ ਦਾ ਆਪਾ ਅਜ਼ੀਜ਼ ਨਾਮ ਰੱਖਤਾ ਸੀ। ਇਸ ਤੋਂ ਕਿ ਬਾਹਰ ਪਤਾ ਨਾ ਲੱਗੇ ਅਜੀਤ ਹੈਗੀ ਹੈ। ਉਹਨੂੰ ਕਿਹਾ ਤੈਨੂੰ ਅਸੀਂ ਅਜ਼ੀਜ਼ ਕਿਹਾ ਕਰਾਂਗੇ, ਤੈਨੂੰ ਅਸੀਂ ਅਜ਼ੀਜ਼ ਕਵਾਂਗੇ, ਕਿਸੇ ਨੂੰ ਇਹ ਨਾ ਪਤਾ ਲੱਗੇ ਕਿ ਸਿੱਖ ਲੜਕੀ ਹੈ। ਹਾਂਜੀ, ਸ਼ਨਾਖਤ ਉਹਦੀ ਲਕੋਈ ਸੀ ਤਾਂ ਕਿ ਕੋਈ ਨੁਕਸਾਨ ਨਾ ਪਹੁੰਚਾਵੇ, ਸ਼ਰਾਰਤ ਨਾ ਕਰਕੇ ਦੱਸ ਨਾ ਦੇਵੇ। ਠੀਕ ਆ। ਤੇ ਦੂਸਰਾ ਇਹ ਜਿਹੜਾ ਨਾ ਉਦੋਂ ਆ ਰਿਹਾ ਸਨ ਜਿਹੜੀਆਂ ਕੋਈ ਫਸਾਦਾਤ ਵਿੱਚ ਕੋਈ ਬੱਚੀਆਂ ਰਹਿ ਗਏ ਨੇ ਔਰਤਾਂ, ਜਾਂ ਦੂਸਰਾ ਉਹਨਾਂ ਨੂੰ ਵਾਪਸ ਲੈ ਜਾਣ। ਅੱਛਾ, 1 ਸਾਲ ਦੇ ਵਿੱਚ ਤੁਹਾਡੇ ਉਹ ਸਮਝ ਲਓ ਘਰ ਦਾ ਜੀ ਬਣ ਗਿਆ। 6 ਬਣ ਗਏ, ਬਿਲਕੁਲ। ਉਹ ਤੇ ਜਾਣਾ ਨਹੀਂ ਚਾਹੁੰਦੀ ਸੀ। ਅੱਛਾ, ਏਦਾਂ ਕੋਲ ਮਿਲ ਗਏ ਵੀ ਉਹਨਾਂ ਦਾ ਦਿਲ ਨਹੀਂ ਕਰਦਾ ਸੀ ਵੀ ਮੈਂ ਵਾਪਸ ਜਾਵਾਂ। ਅਸੀਂ ਮੈਨੂੰ ਇੱਥੋਂ ਤੱਕ ਕਿ ਮੇਰੀ ਆਪਣਾ ਅਸੀਂ ਬੱਚੇ ਸਾਂ, ਅਸੀਂ ਸਪਾਰਾ ਪੜ੍ਹ ਰਹੇ ਹਾਂ। ਅੱਛਾ, ਕੁਰਾਨ ਪਾਕ। ਹਾਂ, ਕੁਰਾਨ ਪਾਕ। ਤੇ ਉਹ ਵੀ ਨਾਲ ਸਾਡੇ ਪੜ੍ਹ ਰਹੀ। ਤੇ ਮੇਰੇ ਦਾਦਾ ਆਏ, ਉਹ ਕਹਿੰਦੇ ਨੇ ਹੁਣ ਬੋਲੋ ਕਿ ਨਹੀਂ ਬੇਟਾ, ਤੂੰ ਇਹ ਕਿਉਂ ਪੜ੍ਹ ਰਹੀ? ਉਹ ਕਹਿੰਦੀ ਹੈ ਕਿ ਅਸੀਂ ਇਹ ਪੜ੍ਹਨੇ ਆ ਗ੍ਰੰਥ ਵਿੱਚ ਸਪਾਰੇ ਹਨ। ਅੱਛਾ, ਗ੍ਰੰਥ ਵਿੱਚ ਸਪਾਰੇ ਹੈਗੇ ਆ? ਹਾਂ ਜੀ। ਅੱਛਾ, ਗ੍ਰੰਥ ਦੇ ਵਿੱਚ ਇਹ ਸਪਾਰੇ ਹਨ, ਅਰਬੀ ਦੇ ਵਿੱਚ। ਇਹ ਪਹਿਲੀ ਵਾਰੀ ਤੁਹਾਡੇ ਕੋਲੋਂ ਸੁਣਿਆ? ਹਾਂ ਜੀ, ਸਾਨੂੰ ਵੀ ਨਹੀਂ ਸੀ ਪਤਾ। ਗ੍ਰੰਥ ਦੇ ਵਿੱਚ ਸਪਾਰੇ ਹਨ ਕੁਛ। ਤੇ ਇਹ ਕਹਿੰਦੀ ਹੈ ਕਿ ਮੈਂ ਵੀ ਪੜ੍ਹੇ ਨੇ। ਅੱਛਾ। ਹਾਂਜੀ, ਤੇ ਉਹ ਅਰਬੀ ਪੜ੍ਹ ਲੈਂਦੀ ਸੀ ਇੱਥੋਂ ਹੀ ਉਹਦੇ ਤੱਕ, ਸਪਾਰੇ ਤੱਕ। ਅੱਛਾ ਅੱਛਾ, ਕੁਛ ਸਪਾਰੇ ਜਿਹੜੇ ਉਸ ਪੜ੍ਹੇ ਹੋਏ ਸੀ। ਤੇ ਫਿਰ ਹੋਇਆ ਇਹ ਕਿ ਉਜੀਤ ਦੇ ਨਾਂ ਮਾਮੂ ਦਾ ਪਤਾ ਚੱਲਿਆ। ਅੱਛਾ, ਉਹਨੇ ਰਾਬਤਾ ਕੀਤਾ ਮੇਰੇ ਦਾਦਾ ਨਾਲ। ਠੀਕ ਹੈ ਜੀ। ਅਸੀਂ ਮੀਆਂ ਜੀ ਕਹਿੰਦੇ ਸਨ। ਮੀਆਂ ਜੀ ਕਹਿੰਦੇ ਸੀ, ਬਹੁਤੇ ਲੋਕ ਮੀਆਂ ਜੀ ਨਾਲ ਉਸਨੇ ਰਾਬਤਾ ਕੀਤਾ। ਫਿਰ ਮੀਆਂ ਜੀ ਉਹਨੂੰ ਵਾਗਾ ਬਾਰਡਰ ਤੇ ਗਏ, ਉਹਦੇ ਕੱਪੜੇ ਸ਼ਪੜੇ ਬਣਾਏ, ਉਸਨੂੰ ਤਿਆਰ ਕੀਤਾ, ਲੇਕਿਨ ਉਹ ਰੋਏ। ਅੱਛਾ, ਉਹਨੂੰ ਪਤਾ ਲੱਗ ਗਿਆ ਮੈਂ ਹੁਣ ਛੱਡਣ ਜਾ ਰਹੇ ਨੇ। ਮੀਆਂ ਜੀ ਨੂੰ ਤੇ ਆਪਣਾ ਚਾਚਾ ਸਮਝਦੀ ਸੀ। ਅੱਛਾ, ਵਾਹ ਜੀ, ਕੀ ਮੁਹੱਬਤ ਸੀ। ਹਾਂ, ਔਰ ਅਸੀਂ ਸਾਰੇ ਰੋ ਰਹੇ ਸੀ। ਜੀ ਵਿੱਚ 1 ਸਾਲ ਜੀ ਰਿਹਾ ਹੋਵੇ। ਹਾਂਜੀ, ਔਰ ਫਿਰ ਮੈਂ ਪਤਾ ਵੀ ਹੈ ਵੀ ਆਪਾਂ ਦੁਬਾਰਾ ਨਹੀਂ ਮਿਲਣਾ ਹੈਗਾ। ਆਪਾਂ ਨਹੀਂ, ਸਭ ਤੋਂ ਵੱਡੀ ਜਿਹੜੀ ਗੱਲ ਸੀ। ਔਰ ਉਰਦੂ ਨਹੀਂ ਸੀ ਲਿਖਣਾ ਜਾਣਦੀ, ਉਹ ਗੁਰਮੁਖੀ ਚ ਲਿਖਦੀ ਸੀ। ਗੁਰਮੁਖੀ ਚ ਲਿਖਦੇ ਸੀ। ਤੇ ਉਹਦਾ ਗੁਰਮੁਖੀ ਮੇਰੇ ਦਾਦਾ ਜਾਣਦੇ ਸਨ, ਹੋਰ ਕੋਈ ਨਹੀਂ ਸੀ ਜਾਣਦਾ। ਠੀਕ ਜੀ। ਅੱਛਾ, ਜਦੋਂ ਫਿਰ ਆਪਾਂ ਛੱਡੇ ਉਹਨੂੰ ਵਾਗੇ ਬਾਰਡਰ ਜੀ, ਉਸ ਤੋਂ ਬਾਅਦ ਕੋਈ ਰਾਬਤਾ ਨਹੀਂ, ਕੋਈ ਨਹੀਂ ਗੱਲ? ਮੇਰੇ ਨਾਲ ਨਹੀਂ ਰਾਬਤਾ ਹੋਇਆ। ਥੋੜਾ ਜਿਹਾ ਉਹਨਾਂ ਦੇ ਖਾਨਦਾਨ ਦੇ ਬਾਰੇ ਜੋ ਉਹਨਾਂ ਨੇ ਤੁਹਾਨੂੰ ਦੱਸਿਆ ਸੀ ਦੱਸੋ। ਹੋ ਸਕਦਾ ਸਾਡੀ ਵੀਡੀਓ ਦੇਖ ਕੇ ਉਹਨਾਂ ਦੀ ਕੋਈ ਫੈਮਿਲੀ ਤੁਹਾਡੇ ਨਾਲ ਰਾਬਤਾ ਕਰ ਲਵੇ। ਉਹ ਤੇ ਹੁਣ ਇੰਨੇ ਵਡੇਰੇ ਹੋਣੇ ਨੇ, ਅੰਮੀ ਤੋਂ ਵੀ ਵੱਡੇ ਸਨ। ਨਹੀਂ, ਉਹਨਾਂ ਦੀ ਬੱਚੇ ਆਲ ਔਲਾਦ ਹੋਏਗੀ ਨਾ, ਉਹ ਆਪਣੇ ਕੋਈ ਮਾਂ ਦਾ, ਆਪਣੇ ਬਾਪ ਦਾ ਜਾਂ ਆਪਣੇ ਭਰਾਵਾਂ ਦਾ ਕੋਈ ਨਾਂ ਲੈਂਦੇ ਸੀਗੇ? ਕੋਈ ਰਹਿ ਹੀ ਨਹੀਂ ਸੀ ਗਿਆ। 2 ਭੈਣ ਭਾਈ ਸਨ ਉਹ, ਤੇ ਭਾਈ ਦਾ ਪਤਾ ਮਾਂ ਬਾਪ ਕਤਲ ਹੋ ਗਏ, ਭਾਈ ਗੁੰਮ ਹੋ ਗਿਆ। ਅੱਛਾ, ਨਹੀਂ ਇਹ ਪਤਾ ਵੀ ਬਾਗੇ ਤੋਂ ਪਾਰ ਕਰਾਏ ਤਾਂ ਉਹ ਕਿਹੜੇ ਇਲਾਕੇ 'ਚ ਜਾ ਕੇ, ਮਤਲਬ ਉਹਦੇ ਮਾਮੇ ਦਾ ਪਤਾ ਨਹੀਂ ਲੱਗਾ ਸੀ? ਮੈਨੂੰ ਇਹ ਨਹੀਂ ਪਤਾ। ਉਹਨਾਂ ਦਾ ਰਾਬਤਾ ਮੀਆਂ ਜੀ ਨਾਲ ਹੀ ਸੀ। ਤੇ ਮੈਨੂੰ ਨਹੀਂ ਉਸ ਦਾ। ਸਾਡੇ ਸੁਣਨ ਵਾਲੇ ਅਗਰ
ਕੋਈ ਥੋੜੀ ਜਿਹੀ ਖਬਰ ਰੱਖਦੇ ਇਸ ਅਜੀਤ ਦੇ ਬਾਰੇ ਜੀ, ਅਜੀਤ ਕੌਰ ਜਿਨ੍ਹਾਂ ਨੂੰ ਆਪੀ ਅਜ਼ੀਜ਼ ਵੀ ਕਹਿੰਦੇ ਸੀਗੇ, ਹਾਂ ਉਹਨਾਂ ਦੀ ਔਰ ਫੈਮਿਲੀ ਦੇਖਦੀ ਸਾਡੀ ਫੈਮਿਲੀ ਉਹਦਾ ਨਾਮ ਅਜ਼ੀਜ਼ ਰੱਖਿਆ ਸੀ ਤਾਂ ਕਰ ਸਕਦੇ ਉਹਨਾਂ ਨੇ ਤਾਂ ਕਿ ਜੀ ਪਹਿਚਾਨ ਘਰ ਰੱਖਿਆ ਨਾ ਅਜ਼ੀਜ਼ ਇਸ ਕਰਕੇ ਰੱਖਿਆ ਕਿ ਬਾਹਰ ਕਿਸੇ ਨੂੰ ਪਤਾ ਨਾ ਲੱਗੇ ਕਿ ਸਿੱਖ ਲੜਕੀ ਇਹਨਾਂ ਦੇ ਘਰ ਰਹਿ ਰਹੀ ਆ। ਹਾਂਜੀ ਤੇ ਮੁਹੱਬਤ ਇੰਨੀ ਹੋ ਗਈ ਸੀ ਵੀ ਜਦੋਂ ਅਲਵਿਦਾ ਕੀਤਾ ਤੇ ਉਦੋਂ ਫਿਰ ਤਾਹਾਂ ਹੀ ਪੈ ਗਈਆਂ। ਮਿਲ ਕੇ ਖਾਂਦੇ ਸਨ ਲੇਕਿਨ ਉਹਨੇ ਇੱਕ ਗੱਲ ਕਹੀ ਕਿ ਮੈਂ ਨਾ ਗਊ ਨਹੀਂ ਖਾਂਦੀ। ਅੱਛਾ ਠੀਕ ਹੈ। ਤੇ ਮੀਆਂ ਜੀ ਨੇ ਨਾ ਘਰ ਕਿਹਾ ਕਿ ਭਈ ਜਿੰਨੀ ਦੇਰ ਇਹ ਆ ਵੀ ਗਾਂ ਦਾ ਗੋਸ਼ਤ ਨਹੀਂ ਆਏਗਾ, ਬੀਫ ਨਹੀਂ ਸਾਡੇ ਘਰ ਆਏਗਾ। ਕੀ ਬਾਤ। ਹਾਂਜੀ ਅਕੀਦਤ ਦੀ ਗੱਲ ਹੈ, ਕਿਸੇ ਨੂੰ ਮੰਨਣ ਦੀ ਗੱਲ ਹੈ ਕਿ ਜੇ ਅਜੀਤ ਦੀ ਵਜ੍ਹਾ ਨਾਲ ਨਾ ਸਾਡੇ ਘਰ ਬੀਫ ਨਹੀਂ ਆਏਗਾ। ਕੀ ਬਾਤ। ਯਾਨੀ 1 ਸਾਲ ਤੁਸੀਂ ਆਪਣੇ ਘਰ ਨਾ ਵੱਡਾ ਗੋਸ਼ਤ ਨਹੀਂ ਵਾੜਿਆ ਹੈਗਾ। ਬਿਲਕੁਲ। ਫਿਰ ਉਹਦੀ ਅੱਛਾ ਉਹ ਕੌਣ ਸਨ ਜਿਹੜੇ ਸਿੱਖ ਉਹਦੇ ਚੱਕ ਚ ਤੁਹਾਡੇ ਅੰਮੀ ਦੇ ਜਿਹੜੇ ਦਾਦੀ ਸਨ ਨਾ, ਉਹ ਉਹਨਾਂ ਨੂੰ ਇਹ ਬੇਬੇ ਵਿਰਕ ਕਹਿੰਦੇ ਸਨ। ਅੱਛਾ ਉਹ ਵਿਰਕ ਸਨ ਤੇ ਉਹਨਾਂ ਦੇ ਅਜ਼ੀਜ਼ ਮਿਲਣ ਆਉਂਦੇ ਸੀ, ਸਿੱਖ ਸਨ ਜਿਹੜੇ ਮਿਲਣ ਆਉਂਦੇ ਸੀ। ਇਹ ਉਹਦੇ ਚੱਕ ਗੁਜਰਾਂਵਾਲੇ ਦੇ ਕਰੀਬ, ਹਾਂਜੀ ਉਹਦੇ ਚੱਕ ਗੁਜਰਾਂਵਾਲੇ ਦੇ ਕਰੀਬ ਨਾ 2 ਚੱਕ ਸਨ। ਉਹ 2 ਚੱਕਾਂ ਚੋਂ ਇੱਕ ਮੁਸਲਮਾਨ ਸਨ, ਇੱਕ ਸਿੱਖ ਸਨ, ਲੇਕਿਨ ਉਹ ਆਪਸ ਵਿੱਚ ਰਿਸ਼ਤੇਦਾਰ ਸਨ। ਚਾਚੇ ਦੇ ਔਲਾਦ ਸਨ ਤਕਰੀਬਨ। ਤੇ ਹੋਇਆ ਇਹ ਸੀ ਕਿ ਅਰਥੀ ਚ ਨਾ ਇੱਕ ਨੂੰ ਅੱਗ ਲਾ ਰਹੇ ਸੀ, ਇੱਕ ਬੀਬੀ ਨੂੰ। ਉਹਨਾਂ ਦੇ ਔਲਾਦ ਉੱਥੇ ਅਰਥੀ ਤੇ ਉਹਦੇ ਬੱਚਾ ਪੈਦਾ ਹੋ ਗਿਆ। ਉਹਨਾਂ ਨੂੰ ਪਿੰਡ ਦੇ ਜੁਲਾਹਿਆਂ ਨੇ ਆਪਣੇ ਕੋਲ ਰੱਖ ਲਿਆ। ਅੱਛਾ ਉਹਨਾਂ ਦੇ ਉਹ ਸਰਦਾਰ ਦਾ ਬੱਚਾ ਸੀ। ਨਹੀਂ ਬੱਚਾ ਪੈਦਾ ਕਿਹਦੇ ਹੋਇਆ? ਅਰਥੀ ਤੇ ਜਦੋਂ ਅੱਗ ਜਿਹੜੀ ਔਰਤ ਨੂੰ ਸਤੀ ਕਰ ਰਹੇ ਉਹਦੇ ਬੱਚਾ ਪੈਦਾ ਹੋਇਆ। ਉਹ ਬੱਚੇ ਨੂੰ ਉਹਨਾਂ ਨੇ ਜੁਲਾਹਿਆਂ ਨੇ ਲਪੇਟ ਕੇ ਆਪਣੇ ਕੋਲ ਲੈ ਗਏ ਤੇ ਅੰਗਰੇਜ਼ਾਂ ਦੀ ਹਕੂਮਤ ਸੀ, ਉਹਨਾਂ ਕੋਲ ਲੈ ਗਏ ਤੇ ਉਹਨਾਂ ਨੂੰ ਕਿਹਾ ਕਿ ਜੀ ਇਹ ਫਲਾਂ ਸਰਦਾਰ ਦਾ ਪੁੱਤਰ ਹੈ। ਸਰਦਾਰ ਜਲ ਰਿਹਾ ਸੀ, ਬੀਵੀ ਨਾਲ ਸਤੀ ਹੋ ਰਹੀ ਸੀ। ਅੱਛਾ ਉਦੋਂ ਇਹ ਹੈਗਾ ਸੀ ਰਿਵਾਜ ਪੇ ਬੇਗਮ ਨੂੰ ਨਾਲ ਉਹਦੀ ਸਤੀ ਕਰ ਦਿੰਦੇ ਹੁੰਦੇ ਸੀ। ਇਹ ਅਸੀਂ ਇਹਨੂੰ ਬਚਾ ਲਿਆ, ਬਹੁਤ ਪੁਰਾਣਾ ਅਸੀਂ ਇਹਨੂੰ ਬਚਾ ਲਿਆ। ਤੇ ਹੁਣ ਨਾ ਇਹਦੀ ਜਾਇਦਾਦ ਦਾ ਸਾਰੇ ਕਾਗਜ਼ ਦੂਸਰਾ ਇਹ ਹੈਗੇ ਨੇ ਤੇ ਇਹ ਸਾਨੂੰ ਦੇ ਦਿੱਤਾ ਜਾਵੇ, ਅਸੀਂ ਪਾਲੀਏ। ਉਹ ਜੁਲਾਏ ਮੁਸਲਮਾਨ ਸਨ। ਅੱਛਾ ਉਹ ਰਹਿ ਕੇ ਜੁਲਾਇਆਂ ਚ ਤੇ ਉਹ ਮੁਸਲਮਾਨ ਹੋ ਗਿਆ। ਜਦੋਂ ਮੁਸਲਮਾਨ ਹੋ ਗਿਆ ਤੇ ਉਹ ਵੱਡਾ ਹੋਇਆ ਤੇ ਉਹਨੂੰ ਉਹਦੀ ਸਰਦਾਰੀ ਤੇ ਉਹਦੀ ਪਿੰਡ ਉਹਦੇ ਜਾਇਦਾਦ ਮਿਲ ਗਈ। ਉਹਦੀ ਨਸਲ ਚੋਂ ਅੰਮੀ ਦੇ ਦਾਦੀ ਸਨ ਵਿਰਕ। ਅੱਛਾ ਉਹ ਤੇ ਮੁਸਲਮਾਨ ਹੋ ਗਏ, ਨਾਲ ਵਾਲੇ ਉਹਨਾਂ ਦੇ ਚਾਚੇ ਬਾਪੇ ਮੁਸਲਮਾਨ ਨਹੀਂ ਹੋਏ, ਸਿੱਖ ਹੀ ਸਨ। ਤੇ ਉਹ ਜਦੋਂ ਆਂਦੇ ਸਨ ਨਾ ਆਪਣੀ ਅੰਮੀ ਦੀ ਦਾਦੀ ਨੂੰ ਮਿਲਣ, ਤੇ ਅੰਮੀ ਉਹਨਾਂ ਨੂੰ ਕਹਿੰਦੇ ਸੀ ਬੇਜੀ ਤੁਹਾਡੇ ਉਹ ਸਿੱਖ ਆਏ ਨੇ। ਉਹਨਾਂ ਨੇ ਕਿਹਾ ਕਿ ਬੇਟਾ ਇਹ ਮੇਰੇ ਕਜ਼ਨ ਨੇ, ਮੇਰੇ ਨਾਲ ਦੇ ਪਿੰਡ ਦੇ ਨੇ। ਬਾਅਦ ਵਿੱਚ ਉਹ ਚਲੇ ਗਏ ਸਾਰੇ। ਅੱਛਾ ਉਹ ਇੰਡੀਆ ਚਲੇ ਗਏ। ਇੰਡੀਆ ਪਤਾ ਕਿਹੜੀ ਜਗ੍ਹਾ ਗਏ? ਇਹ ਪਤਾ ਨਹੀਂ, ਅੰਮੀ ਦੱਸਣਗੇ, ਮੈਨੂੰ ਨਹੀਂ ਪਤਾ। ਅੱਛਾ ਉਹ ਤੁਹਾਡੇ ਕਜ਼ਨ ਜਿਹੜੇ ਚਲੇ ਗਏ ਇੰਡੀਆ? ਨਹੀਂ ਸਾਡੇ ਨਹੀਂ, ਦਾਦੀ ਦੇ ਕਜ਼ਨ। ਉਹ ਇਸ ਤਰ੍ਹਾਂ ਸਨ ਕਿ ਇੱਕ ਪਿੰਡ ਸਿੱਖਾਂ ਦਾ ਇੱਕ ਮੁਸਲਮਾਨਾਂ ਦਾ, ਲੇਕਿਨ ਉਹ ਬੜੀ ਮੁਹੱਬਤ ਪਿਆਰ ਨਾਲ ਰਹਿੰਦੇ ਸੀ। ਰੱਬ ਦੀ ਕਰਨੀ ਵੇਖ ਲਓ ਜੀ, ਕਿੱਥੋਂ ਮੌਤ ਵਿੱਚੋਂ ਜ਼ਿੰਦਗੀ ਮਿਲੀ। ਕੀ ਬਾਤ। ਉਹ ਕਹਿੰਦੇ ਨੇ ਕਿ ਹੁਣ ਵੀ ਉਹਨਾਂ ਦੇ ਜਿਹੜੇ ਨੇ ਨਾ ਪੁਰਾਣੇ ਜੁਲਾਇਆ ਦਾ ਫੈਮਿਲੀ ਉਸੇ ਪਿੰਡ 'ਚ ਹੀ, ਤੇ ਉਹਨਾਂ ਦੀ ਬੜੀ ਇੱਜ਼ਤ ਕਰਦੇ ਨੇ ਉਹ। ਤੇ ਇਹ ਇਸ ਤਰ੍ਹਾਂ ਸਿੱਖ ਔਰ ਮੁਸਲਮਾਨ। ਅੱਛਾ ਉਹ ਉਹਨਾਂ ਦਾ ਹੁੰਦਾ ਨਾ ਜਿਸ ਤਰ੍ਹਾਂ ਉਹ ਆਏ ਸਨ ਤੇ ਉਹਨਾਂ ਦੇ ਕਿਸੇ ਸ਼ਾਦੀ ਵਿਆਹ ਤੇ ਉਹਨੇ ਨਹੀਂ ਕਿ ਇੱਥੇ ਸਾਡੀ ਧੀ ਹੈ, ਦਾਦੀ ਮੇਰੀ ਉਸ ਪਿੰਡ ਦੀ ਧੀ ਸੀ ਨਾ, ਤੇ ਇੱਥੇ ਸਾਡੀ ਧੀ ਹੈ, ਉਹਦੇ ਨਾਲ ਵਾਸਤੇ ਤੋਹਫੇ ਤਵਾਇਫ ਲੈ ਕੇ ਆਏ। ਤੇ ਦਾਦੀ ਨੇ ਕਹਿਣਾ, ਦਾਦੀ ਕਹਿੰਦੇ ਨੇ ਕਿ ਮੇਰੇ ਚਾਚੇ ਦੇ ਪੁੱਤਰ ਨੇ। ਉਹਨਾਂ ਨੇ ਕਿਹਾ ਮੇਰੇ ਚਾਚੇ ਦੇ ਪੁੱਤਰ ਨੇ, ਅੰਮੀ ਦੀ ਦਾਦੀ ਨੇ। ਅੰਮਾ ਜੀ ਹੁਣ ਤਾਂ ਆ ਜਦੋਂ ਦਾ ਕਰਤਾਰਪੁਰ ਖੁੱਲਿਆ ਨਾ ਜੀ, ਇੰਨੀਆਂ ਫੈਮਲੀਆਂ ਮਿਲੀਆਂ ਆ ਕਿ ਉਧਰ ਵਾਲੇ ਆਪਣੇ ਮਜ਼ਹਬ ਵਿੱਚ ਆ, ਇੱਧਰ ਵਾਲੇ ਮੁਸਲਮਾਨ ਆ।
ਲੇਕਿਨ ਰਿਸ਼ਤੇਦਾਰੀਆਂ ਜਿਹੜੀਆਂ ਹੈਗੀਆਂ ਅਸੀਂ ਆਪ ਪਿਛਲੇ ਦਿਨਾਂ ਵਿੱਚ ਕੰਮ ਕੀਤੇ ਤੇ ਉਹ ਸਾਡੇ ਅਸੀਂ ਵੀ ਕੁਲੀਏ ਦੇ ਹੈਗੇ ਆ ਰੋਪੜ ਦੇ ਇਲਾਕੇ ਦੇ ਤੇ ਉੱਥੇ ਸਾਡੇ ਆਪੋ ਇਦਾਂ ਦੀਆਂ ਕਬਰਾਂ ਹੀ ਲੱਭ ਦਾਂਗੇ ਇਨਸ਼ਾਅੱਲਾ ਜੀ। ਸਾਡੇ ਦੇਖਣ ਵਾਲੇ ਜਿਹੜੇ ਆ ਉਹ ਅਸੀਂ ਇੱਕ ਫੈਮਿਲੀ ਬਣਾਈ ਹੈ ਇੱਥੇ ਕਰਤਾਰਪੁਰ, ਉਹ ਵੀ ਵਿਰਕ ਸੀਗੇ ਹਾਂਜੀ। ਅੱਛਾ ਕਿਤੇ ਉਹਨਾਂ ਚੋਂ ਹੀ ਨਾ ਹੋਣ। ਨਹੀਂ ਉਹ ਇੱਕ ਉਹਨਾਂ ਦੀ ਇੱਥੇ ਰਹਿ ਗਈ ਸੀਗੀ ਆਪਣਾ ਲੜਕੀ, ਉਹ ਫਿਰ ਮੁਸਲਮਾਨਾਂ ਨੇ ਪਾਲੀ ਸੀਗੀ ਤੇ ਮੁਸਲਮਾਨ ਵਿਰਕਾ ਨੇ, ਉਹ ਫਿਰ ਉਹ ਇੱਥੇ ਰਹੀ ਸੀ ਔਲਾਦ ਉਹਦੀ, ਮਤਲਬ ਹੁਣ ਮਿਲੇ ਆ ਤੇ ਉਹਦੀ ਬੇਟੀ ਮੁਸਲਮਾਨ ਜਿਹੜੇ ਹਿੰਦੂ ਸਿੱਖ ਸਨ ਨਾ ਦੇਖ, ਉਹਨਾਂ ਦੀ ਬੱਚੀ ਇੱਥੇ ਰਹਿ ਗਈ ਸੀ, ਉਹ ਮੁਸਲਮਾਨ ਘੁਮਿਆਰਾਂ ਨੇ ਪਾਲ ਕੇ ਤੇ ਫਿਰ ਜੱਟਾਂ ਵਾਲੀ ਲਿਆ ਸੀ। ਹਾਂ ਜੱਟਾਂ ਦਾ ਠੀਕ ਹੋ। ਚਲੋ ਆਪਾਂ ਇਹ ਤੋਂ ਜੀ ਅੱਛਾ ਉਸ ਵਕਤ ਫਰਕ ਨਹੀਂ ਸੀ ਲੱਗਦਾ। ਮੈਂ ਬੱਚਾ ਸਾਂ, ਮੈਨੂੰ ਯਾਦ ਹੈ ਕਿ ਅਸੀਂ ਜਾਣਾ ਸੀ ਜੜਾ ਵਾਲੇ, ਉੱਥੇ ਮੇਰੇ ਮਾਮੂ ਸਨ ਬੈਂਕ ਆਫਿਸਰ। ਤੇ ਉਸ ਵਕਤ ਉਹਨਾਂ ਦੇ ਇੱਕ ਦੋਸਤ ਦਿੱਲੀ ਤੋਂ ਆਏ ਸਨ, ਸਿੱਖ ਸਨ, ਸਰਦਾਰ ਜੀ। ਅੱਛਾ ਉਹ ਅਸੀਂ ਉਹਨਾਂ ਦੇ ਨਾਲ, ਔਰ ਮੇਰੀ ਮਾਮੀ ਜੀ, ਮੇਰੀ ਛੋਟੀ ਮਾਮੀ ਕਹਿੰਦੇ ਨੇ ਕਿ ਮੈਂ ਵੀ ਜਾਣਾ ਹੈ। ਉਹ ਉਹਨਾਂ ਨੂੰ ਨਾਲ ਲਿਆ ਉਹਨਾਂ ਨੇ ਤੇ ਮੈਨੂੰ ਨਾਲ ਲੈ ਗਿਆ। ਅੱਛਾ ਮੈਨੂੰ ਇਸ ਵਾਸਤੇ ਨਾਲ ਲੈ ਗਏ ਕਿ ਅੰਮੀ ਜੀ ਮਾਮੂ ਜੀ ਕੋਲ ਗਏ ਸਾਂ। ਅੱਛਾ ਅਸੀਂ ਜਾ ਰਹੇ ਸਾਂ ਤੇ ਜਿਸ ਵੇਲੇ ਜੜ੍ਹਾਂ ਵਾਲੇ ਸਟੇਸ਼ਨ ਤੇ ਉਤਰੇ ਤੇ ਟਿਕਟ ਚੈਕਰ ਨੇ ਰੋਕ ਲਿਆ ਤੇ ਕਹਿੰਦੇ ਸਰਦਾਰ ਜੀ ਇਹ ਤੁਹਾਡੇ ਨਾਲ ਕੌਣ ਨੇ? ਬੁਰਕੇ ਚ ਮੇਰੀ ਮਾਮੀ ਤੇ ਨਾਲ ਮੈਂ ਸਾਂ। ਕਹਿੰਦੇ ਨੇ ਕਿ ਮੇਰੀ ਛੋਟੀ ਭਰਜਾਈ ਹੈ। ਬੜਾ ਹੈਰਾਨ ਹੋ ਕੇ ਵੇਖਦਾ, ਸਰਦਾਰ ਜੀ ਇਹ ਬੱਚੀ ਕੌਣ ਹੈ? ਕਹਿੰਦੇ ਨੇ ਮੇਰੀ ਭਾਣਜੀ ਹੈ। ਮੈਂ ਬੱਚਾ ਸਾਂ ਉਦੋਂ, ਮੈਨੂੰ ਪੁੱਛਦਾ ਕਿ ਸਰਦਾਰ ਜੀ ਕੀ ਕਹਿ ਰਹੇ ਨੇ ਬੇਟਾ? ਮੈਂ ਕਿਹਾ ਜੀ ਮਾਮੂ ਨੇ ਸਰ। ਕੀ ਲੱਗਦੇ ਨੇ ਤੁਹਾਡੇ? ਮੈਂ ਕਿਹਾ ਜੀ ਮਾਮੂ। ਉਹ ਹੈਰਾਨ ਹੋ ਕੇ ਵੇਖੇ, ਕਹਿੰਦਾ ਕੀ ਹੋ ਗਿਆ ਤੁਹਾਨੂੰ? ਕਿਹੜੀ ਗੱਲੋਂ ਹੈਰਾਨ ਹੋ ਰਹੇ ਹੋ? ਹੈਂ? ਇਹ ਮੇਰੀ ਛੋਟੇ ਭਾਈ ਦੀ ਬੀਵੀ ਹੈ, ਭਰਜਾਈ ਹੈ ਮੇਰੀ ਛੋਟੀ। ਹਾਂਜੀ ਇਹ ਮੁਸਲਮਾਨ ਹੈ, ਬੁਰਕਾ ਪਾਇਆ, ਮੁਸਲਮਾਨ ਹੈ, ਮੈਂ ਸਿੱਖ ਹਾਂ ਤੇ ਮੈਂ ਮਾਮਾ ਨਹੀਂ ਹੋ ਸਕਦਾ। ਸਹੀ। ਇਸ ਤਰ੍ਹਾਂ ਦੀਆਂ ਤੇ ਰਿਸ਼ਤੇਦਾਰੀਆਂ ਇੰਨੀਆਂ ਸਾਂਝਾਂ ਦੇਖੋ ਸਦੀਆਂ ਤੋਂ ਇਕੱਠੇ ਰਹਿੰਦੇ ਸੀਗੇ, ਸਦੀਆਂ ਤੋਂ ਹਰ ਸ਼ੈ ਸਾਂਝੀ ਸੀਗੀ। ਡਾਕਟਰ ਜਗਜੀਤ ਸਿੰਘ ਹੁਣੀ ਜਿਹੜੇ ਖਾਲਿਸਤਾਨ ਤਹਿਰੀਕ ਦੇ ਬਾਨੀ ਸੀਗੇ, ਉਹ ਜਾਣਦੇ। ਇਹ ਮੇਰੇ ਵਾਲਿਦ ਸਾਹਿਬ ਨੇ ਮੈਨੂੰ ਦੱਸਿਆ ਹੈ। ਡਾਕਟਰ ਜਗਜੀਤ ਸਿੰਘ ਚੌਹਾਨ ਗਲਾਸੀ ਮੈਡੀਕਲ ਸਕੂਲ ਕਾਲਜ ਅੰਮ੍ਰਿਤਸਰ ਵਿੱਚ ਵਾਲਿਦ ਸਾਹਿਬ ਦੇ ਕਲਾਸ ਫੈਲੋ ਸੀ ਤੇ ਉਹ ਤੇ ਵਾਲਿਦ ਸਾਹਿਬ ਬੜੇ ਦੋਸਤ ਸਨ ਆਪਸ ਵਿੱਚ। ਇਹ ਜਗਜੀਤ ਸਿੰਘ ਚੌਹਾਨ ਪਹਿਲਾ ਸਦਰ ਸੀ ਖਾਲਿਸਤਾਨ ਦਾ। ਹਾਂਜੀ ਇਹ ਨੰਗਲਾਂ ਦੇ ਸੀਗੇ ਜੀ। ਅੱਛਾ ਗੋਜਰਾ ਦੇ ਕਰੀਬ ਨੰਗਲਾਂ ਦੇ ਸੀਗੇ। ਅੱਛਾ ਵਾਲਿਦ ਸਾਹਿਬ ਮੈਨੂੰ ਦੱਸਦੇ ਨੇ ਕਿ ਅੱਛਾ ਉਦੋਂ ਹੋਇਆ ਸੀ ਕਿ ਕਿੰਗ ਐਡਵਰਡ ਜਿਹੜਾ ਨਾ ਇੱਥੇ ਮੁਸਲਮਾਨ ਘੱਟ ਸਨ, 80% ਹਿੰਦੂ ਤੇ ਸਿੱਖ ਸਨ ਤੇ ਮੁਸਲਮਾਨ ਜ਼ਿਆਦਾ ਸਟੂਡੈਂਟ ਤੇ ਟੀਚਰ ਗਲਾਸੀ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਸਨ। ਇਹ ਜਦੋਂ ਮਾਈਗ੍ਰੇਸ਼ਨ ਹੋਈ ਤੇ ਉਦੋਂ ਉਹ ਸਾਰੇ ਇੱਥੇ ਆ ਗਏ, ਇਹ ਉਧਰ ਚਲੇ ਗਏ ਬਾਕੀ ਸਾਰੇ। ਇਹ ਅਬੂ ਫਸਟ ਈਅਰ ਸੈਕੰਡ ਈਅਰ ਦੀ ਗੱਲ ਹੈ। ਇਹ ਤਹਿਰੀਕੇ ਪਾਕਿਸਤਾਨ ਵਿੱਚ ਅਬੂ ਹਿੱਸਾ ਲੈ ਰਹੇ ਸਨ, ਕਾਇਦੇ ਆਜ਼ਮ ਨਾਲ ਹੱਥ ਵੀ ਮਿਲਾਇਆ ਸੀ। ਉਹਨਾਂ ਦੇ ਨਾਲ ਜਗਜੀਤ ਸਿੰਘ ਚੌਹਾਨ ਵੀ ਚਲਾ ਜਾਂਦਾ ਸੀ। ਤੇ ਜਦੋਂ ਇੱਕ ਦਫਾ ਇਹ ਅਬੂ ਦੇ ਨਾਲ ਬੜੇ ਉਹਨਾਂ ਦੀ ਕੁਰਬਤ ਸਨ ਬੜੀ, ਬਲਕਿ ਅਬੂ ਨੇ ਮੈਨੂੰ ਕਿਹਾ ਸੀ ਜਦੋਂ ਖਾਲਿਸਤਾਨ ਦਾ ਸਦਰ ਸੀ ਨਾ ਕਿ ਯਾਰ ਉਹਨੂੰ ਲਿਖ ਜ਼ਰਾ, ਮੇਰੇ ਵੱਲੋਂ ਲਿਖ, ਆਪਣਾ ਵੀ ਦੱਸ। ਤੇ ਉਹ ਬਸ ਦਰਮਿਆਨ ਵਿੱਚ ਹੀ ਰਹਿ ਗਈ। ਮੈਂ ਕਿਹਾ ਅਬੂ ਕਿੱਥੇ ਪਛਾਣਨਾ ਹੁਣ ਇੰਨੀ ਦੇਰ ਬਾਅਦ? ਅਬੂ ਕਹਿੰਦੇ ਬੜਾ ਮੇਰਾ ਕਰੀਬੀ ਯਾਰ ਸੀ ਤੇ ਪਛਾਣ ਲਏਗਾ। ਹਾਂਜੀ ਬਾਨੋ ਕੁਦਸੀਆ ਨਾਲ ਵੀ ਤੁਹਾਡੀ ਕਾਫੀ ਕੁਰਬਤ ਰਹੀ ਹੈ ਜੀ। ਮੈਂ ਅਸ਼ਫਾਕ ਅਹਿਮਦ ਉਹਨਾਂ ਦੀ ਅਹਲੀਆ ਜਿਹੜੀ ਆ ਫੌਤ ਹੋ ਗਏ ਪਿਛਲੇ ਦਿਨ। ਬਿਲਕੁਲ ਹਾਂਜੀ ਉਹਨਾਂ ਦੇ ਬਾਰੇ ਦੱਸੋ ਨਾ। ਹਾਂਜੀ ਮੈਂ ਉਦੋਂ 8ਵੀਂ 9ਵੀਂ ਚ ਪੜ੍ਹਦੀ ਸਾਂ ਤੇ ਬਾਨੋ ਕੁਦਸੀਆ ਆਉਂਦੇ ਸਨ ਤੇ ਔਰ ਸ਼ਾਦੀ ਨਹੀਂ ਹੋਈ ਸੀ ਉਹਨਾਂ ਦੀ। ਸ਼ਾਦੀ ਨਹੀਂ ਸੀ ਹੋਈ। ਬਾਨੋ ਕੁਦਸੀਆ ਉਦੋਂ ਖੁਦ ਪੜ੍ਹ ਰਹੇ ਸਨ ਗਵਰਨਮੈਂਟ ਕਾਲਜ ਵਿੱਚ। ਅੱਛਾ ਉਹ ਉਦੋਂ ਆਉਂਦੇ ਸਨ ਤੇ ਆ ਕੇ ਆਪਣੀ ਖਾਲਾ ਕੋਲ ਰਹਿੰਦੇ ਸਨ। ਉਹਨਾਂ ਦੀ ਖਾਲਾ ਹੈਡ ਮਿਸਟਰ ਸੀ ਜੀ ਸਾਡੀ, ਮਿਸਿਸ ਯਹੂਸ। ਹਾਂ ਯਹੂਸ।
ਇਹ ਉਹਨਾਂ ਦੇ ਮੀਆਂ ਨਾ ਫੋਰਨਰ ਸਨ, ਜਰਮਨ ਸਨ ਸ਼ਾਇਦ। ਅੱਛਾ ਜੀ। ਤੇ ਉਹ ਮਿਸਿਸ ਯੂਸ ਕਹਿੰਦੇ ਸਨ ਉਹਨੂੰ। ਉਹ ਬਾਨੋ ਕੁਦਸੀਆ ਦੀ ਖਾਲਾ ਸਨ ਜੀ। ਤੇ ਉਹ ਆ ਕੇ ਉਹਨਾਂ ਕੋਲ ਰਹਿੰਦੇ ਸਨ। ਉਹਨਾਂ ਦੀ ਔਲਾਦ ਕੋਈ ਨਹੀਂ ਸੀ। ਅੱਛਾ। ਤੇ ਬਾਨੋ ਕੁਦਸੀਆ ਨੂੰ ਉਹਨਾਂ ਨੇ ਬੇਟੀ ਬਣਾਇਆ ਸੀ। ਤੇ ਬਾਨੋ ਕੁਦਸੀਆ ਫਿਰ ਆ ਕੇ ਸ਼ੇਖੂਪੁਰਾ ਅਕਸਰ ਉਹਨਾਂ ਕੋਲ ਰਹਿੰਦੇ ਸਨ। ਤੇ ਉਹਨਾਂ ਦਾ ਅਕੋਮੋਡੇਸ਼ਨ ਸਕੂਲ ਦੇ ਨਾਲ ਅਟੈਚਡ ਸੀ। ਤੇ ਅਸੀਂ ਬਾਹਰ ਉਹਨਾਂ ਨੂੰ ਫਾਰਗ ਹੋਣਾ, ਅੱਛਾ ਕਦੀ ਕਦੀ ਬਾਨੋ ਕੁਦਸੀਆ ਨੇ ਸਾਡੀ ਕਲਾਸ ਲੈ ਲੈਣੀ ਆ ਕੇ। ਔਰ ਅਸੀਂ ਬਹੁਤ ਅਟੈਚ ਹੋ ਗਏ। ਉਹਨਾਂ ਦਿਨਾਂ 'ਚ ਉਹ ਅਫਸਾਨੇ ਛਪਦੇ ਸਨ ਉਹਨਾਂ ਦੇ, ਕੋਈ ਮਜ਼ਮੂਨ ਛਪਦੇ ਸਨ। ਫਿਰ ਅਸੀਂ ਬੈਠ ਕੇ ਉਹਨਾਂ ਕੋਲੋਂ ਹੀ ਸੁਣਨੇ। ਤੇ ਇਸ ਤਰ੍ਹਾਂ ਬੜੀ ਉਹਨਾਂ ਨਾਲ ਹੋ ਗਈ। ਅਸੀਂ ਇੰਤਜ਼ਾਰ ਕਰਦੇ ਰਹਿੰਦੇ ਸਨ ਕਿ ਵੀਕਐਂਡ ਤੇ ਕੁਦਸੀਆ ਆਪਾਂ ਨੇ ਆਉਣਾ। ਕਹਿੰਦੇ ਨੇ ਇੱਕ ਦਫਾ ਅਸੀਂ ਬੈਠੇ ਹਾਂ, ਮਿਸਿਸ ਯਹੂਸ ਬੈਠੇ ਨੇ ਉਹਨਾਂ ਦੀ ਖਾਲਾ, ਹਾਂਜੀ, ਬਾਹਰ ਲਾਉਣ ਵਿੱਚ ਆਪਣੇ। ਅਸੀਂ ਉਹਨਾਂ ਦੇ ਕੋਲ ਜਾ ਬੈਠੇ ਹਾਂ ਤੇ ਉਹ ਆਪਾ ਦਾ ਪੁੱਛਣ ਗਏ ਤੇ ਉਹ ਨਾ ਬਾਨੋ ਕੁਦਸੀਆ ਦਾ ਖਤ ਪੜ੍ਹ ਰਹੇ ਜੀ। ਕਹਿੰਦੇ ਨੇ ਕਿ ਦੇਖੋ ਕਾਕੀ, ਕਾਕੀ ਕਹਿੰਦੇ ਸਨ ਉਹਨਾਂ ਨੂੰ। ਅੱਛਾ, ਕਾਕੀ ਮਿਸਿਸ ਯੂਸ ਉਹਨਾਂ ਨੂੰ ਕਾਕੀ ਕਹਿੰਦੇ ਸੀ। ਅੱਛਾ, ਔਰ ਕੁਦਸੀਆ ਆਪਾਂ ਉਹਨਾਂ ਨੂੰ ਮਾਤਾ ਜੀ ਕਹਿੰਦੇ ਸੀ। ਮਾਤਾ ਜੀ, ਮਾਤਾ ਵੀ ਨਹੀਂ ਕਹਿੰਦੇ ਸੀ ਨਾ। ਉਹ ਬਚਪਨ ਤੇ ਜਿਸ ਤਰ੍ਹਾਂ ਜ਼ਬਾਨ ਚੜੀ, ਮਾਸੀ ਨਾ। ਅੱਛਾ, ਮਾਸੀ ਤੋਂ ਮਾਸੀ, ਮਾਤਾ ਜੀ, ਮਾਤਾ ਜੀ ਕਹਿੰਦੇ ਸੀ। ਅੱਛਾ, ਇਹ ਉਹਨਾਂ ਨੂੰ ਬਾਅਦ ਵਿੱਚ ਇਹੀ ਕਹਿੰਦੇ ਰਹੇ, ਮਾਤਾ ਜੀ ਕਹਿੰਦੇ ਰਹੇ। ਅੱਛਾ, ਉਹ ਜਿਸ ਵਕਤ ਬੈਠੇ ਨੇ ਤੇ ਕਹਿੰਦੇ ਨੇ ਕੁਦਸੀਆ ਦਾ ਖਤ ਪੜ੍ਹ ਰਹੇ, ਉਹ ਸੁਣਾਉਂਦੇ ਨੇ। ਕਹਿੰਦੇ ਨੇ ਕਿ ਮੈਂ ਬੜੀ ਉਦਾਸ ਹੋ ਕੇ ਉਹਨੂੰ ਲਿਖਿਆ ਹੈ ਕਿ ਮੈਂ ਇਕੱਲੀ ਹਾਂ। ਉਹ ਕਹਿੰਦੀ ਹੈ, ਲਿਖਦੀ ਹੈ ਕਿ ਮਾਤਾ ਜੀ ਤੁਸੀਂ ਤੇ ਉਹ ਸ਼ਮਾ ਹੋ ਜਿਹਦੇ ਗਿਰਦ ਹਰ ਵਕਤ ਪਰਵਾਨੇ ਮੰਡਲਾਉਂਦੇ ਨੇ, ਤੁਸੀਂ ਕਿੱਥੇ ਕਰ ਲਏ। ਅੱਛਾ, ਹਾਂ, ਸਾਡੇ ਉਸਤਾਦ ਸਨ ਤੇ ਹਰ ਵਕਤ ਪਰਵਾਨੇ ਮੰਡਲਾਉਂਦੇ ਨੇ। ਹੈਂ, ਔਰ ਬੜੇ ਖੂਬਸੂਰਤ ਖਤ ਸੀ ਉਹਨਾਂ ਦਾ। ਤੇ ਅਸੀਂ ਅਕਸਰ ਉਹਨਾਂ ਕੋਲੋਂ ਉਹਨਾਂ ਦੇ ਜਿਹੜੇ ਨਵੇਂ ਮਜ਼ਮੂਨ ਛਪਦੇ ਸਨ ਨਾ, ਤੇ ਉਹ ਅਸੀਂ ਬਾਨੋ ਕੁਦਸੀਆ ਕੋਲੋਂ ਸੁਣਦੇ ਸੀ। ਫਿਰ ਅੰਮੀ ਦੀ ਦੂਸਰੀ ਮੁਲਾਕਾਤ ਉਦੋਂ ਹੀ ਜਦੋਂ ਅੰਮੀ ਲਾਹੌਰ ਰਹੇ। ਮੇਰੇ ਵਾਲਿਦ ਸਾਹਿਬ ਉਦੋਂ DMRD ਦਾ ਕੋਰਸ ਕਰ ਰਹੇ ਸੀ ਤੇ ਐਕਸਰੇ ਰੇਡੀਓਲੋਜੀ ਦਾ ਲਾਹੌਰ। ਤੇ ਅੰਮੀ ਉਦੋਂ ਨਾ ਉਹ ਸਮਨਾਬਾਦ ਰਹਿੰਦੇ ਸੀ। ਸਾਡੇ ਬਾਈ ਘਰ ਇੱਕ ਸਮਨਾਬਾਦ ਵੀ ਸੀ, ਉਹ ਬਾਅਦ ਵਿੱਚ ਰੋਕਤ ਹੋ ਗਿਆ। ਤੇ ਉਧਰ ਲਾਹੌਰ ਵਿੱਚ ਬਾਨੋ ਕੁਦਸੀਆ ਵੀ ਇਤਫਾਕ ਸੀ ਕਿ ਉਹ ਨਾਲ ਹੀ ਸਮਨਾਬਾਦ, ਉੱਥੇ ਵੀ ਇਹਨਾਂ ਦੀਆਂ ਫਿਰ ਦੁਬਾਰਾ ਮੁਲਾਕਾਤ। ਸ਼ਾਦੀ ਇਹਨਾਂ ਨੇ ਜਿਹੜੀ ਪਸੰਦ ਦੀ ਕਰਾਈ, ਕਹਿੰਦੇ ਘਰੋਂ ਕੱਢ ਦਿੱਤੇ ਸੀਗੇ। ਹਾਂਜੀ। ਅੱਛਾ, ਉਦੋਂ ਤਾਂ ਇਹ ਇੱਕ ਬੜਾ ਐਬ ਸਮਝਿਆ ਜਾਂਦਾ ਹੋਣਾ। ਉਹੀ ਦਿਨ ਸਨ। ਨਹੀਂ, ਬਾਨੋ ਕੁਦਸੀਆ ਨੂੰ ਘਰੋਂ ਕੱਢ ਦਿੱਤਾ ਸੀ। ਨਹੀਂ, ਇਸ਼ਫਾਕ ਅਹਿਮਦ ਸਾਹਿਬ ਨੂੰ, ਉਹਦੇ ਵਾਲਦੈਨ ਨੇ। ਅੱਛਾ, ਉਹ ਹੀ ਅਸੀਂ ਅਚਾਨਕ ਨਾ ਅਸੀਂ ਬੱਸ ਤੋਂ ਆ ਰਹੇ ਹਾਂ ਤੇ ਉਦੋਂ ਜ਼ਿਆਦਾ ਸਫ਼ਰ ਬੱਸਾਂ 'ਚ ਹੁੰਦੇ ਸੀ ਔਰ ਬੜੀਆਂ ਅੱਛੀਆਂ ਬੱਸਾਂ ਚੱਲਦੀਆਂ ਸਨ ਲਾਹੌਰ, ਡਬਲ ਡੈਕਰ ਚੱਲਦੀ ਸੀ ਉਦੋਂ। ਤੇ ਮੇਰੀ ਨਜ਼ਰ ਪਈ ਤੇ ਮਿਸਿਸ ਯੂਸ ਬੈਠੇ। ਮੈਂ ਜਾ ਕੇ ਉਹਨਾਂ ਕੋਲ ਬੈਠ ਗਈ ਤੇ ਮੈਂ ਉਹਨਾਂ ਨੂੰ ਮਿਲੇ, ਬੜੇ ਖੁਸ਼ ਹੋਏ ਮੈਨੂੰ। ਤੇ ਕਹਿੰਦੇ ਨੇ ਮੇਰੇ ਕੋਲ ਆਈ, ਮੈਂ ਵੀ ਇੱਥੇ ਰਹਿੰਦੀ ਹਾਂ, ਆਪਣਾ ਘਰ ਦਾ ਦੱਸਿਓ ਨੇ। ਤੇ ਕੁਦਸੀਆ ਮੇਰੇ ਕੋਲ ਹੀ ਹੁੰਦੀ ਹੈ। ਉਹਨਾਂ ਨੇ ਆਪਣਾ ਘਰ ਨਾ ਬਾਨੋ ਕੁਦਸੀਆ ਨੂੰ ਦਿੱਤਾ ਹੈ ਸੀ, ਕਿਉਂਕਿ ਇਸ਼ਫਾਕ ਨੂੰ ਤੇ ਘਰੋਂ ਕੱਢਿਆ ਸੀ ਨਾ। ਤੇ ਕਹਿੰਦੇ ਨੇ ਕਾਕੀ ਵੀ ਮੇਰੇ ਕੋਲ ਹੈ। ਅੱਛਾ, ਫਿਰ ਅਸੀਂ ਗਏ, ਮੈਂ ਉਹਨਾਂ ਕੋਲ ਮਿਲਦੀ ਰਹੀ ਉੱਥੇ ਜਾ ਕੇ। ਅੱਛਾ, ਇੱਕ ਤੇ ਅੰਮੀ ਜੀ ਵੀ ਮੇਰੇ ਆਵਾਜ਼ ਅੰਮੀ ਆ ਗਿਆ ਤੇ ਉਹਨੂੰ ਮੈਨੂੰ ਦੱਸਦੇ ਨੇ ਕਿ ਆਪਣਾ ਮਿਸਿਸ ਚੱਠਾ, ਮੈਂ ਉਹਨਾਂ ਨੂੰ ਦੱਸਦੀ ਹਾਂ ਕਿ ਮਿਸਿਸ ਚੱਠਾ ਇੱਥੇ ਰਹਿੰਦੇ ਨੇ। ਮਿਸਿਸ ਚੱਠਾ ਬਾਨੋ ਕੁਦਸੀਆ ਦੀ ਵਾਲਦਾ ਸੀ। ਬਾਨੋ ਕੁਦਸੀਆ ਦੀ ਵਾਲਦਾ ਸੀ। ਜੱਟ ਬਰਾਦਰੀ ਸੀ ਇਹਦਾ ਮਤਲਬ। ਜੱਟ ਬਰਾਦਰੀ।
ਅਸ਼ਫਾਕ ਅਹਿਮਦ ਵੀ ਜੱਟ ਹੀ ਸੀਗਾ? ਨਹੀਂ, ਉਹ ਪਠਾਨ ਸੀ। ਉਹ ਪਠਾਨ ਸੀਗੇ, ਠੀਕ ਹੈ। ਅੱਛਾ, ਤੇ ਕਹਿੰਦੇ ਨੇ ਮਿਸਿਸ ਬਾਨੋ ਕੁਰਸੀਆ ਜੱਟ ਸਨ। ਅੱਛਾ, ਚੱਠਾ ਸੀ। ਬਾਨੋ ਕੁਰਸੀਆ ਚੱਠਾ ਸੀ। ਮਿਸਿਸ ਚੱਠਾ ਵੀ ਮੈਂ ਕਿਹਾ ਇੱਥੇ ਨੇ, ਕਹਿੰਦੇ ਨੇ ਮੁੱਦਤ ਹੋ ਗਈ ਹੈ ਮੈਂ ਨਹੀਂ ਮਿਲੀ, ਚਲ ਅੱਜ ਮੈਨੂੰ ਲੈ ਚ। ਅੰਮੀ ਦੀ ਵਾਲਦਾ ਕਹਿੰਦੇ ਨੇ ਮੇਰੀ ਨਾਨੀ ਕਿ ਮੈਨੂੰ ਵੀ ਲੈ ਚੱਲ, ਮੈਂ ਮਿਲ ਲਵਾਂ। ਮੈਂ ਉਹਨਾਂ ਨੂੰ ਲੈ ਗਈ ਤੇ ਬੜੇ ਖੁਸ਼ ਹੋਏ ਮਿਸਿਸ ਚੱਠਾ ਉਹਨਾਂ ਨੂੰ ਮਿਲ ਕੇ। ਅੱਛਾ, ਉਹ ਵੀ ਕਿਸੇ ਜ਼ਮਾਨੇ ਟ੍ਰਾਂਸਫਰ ਹੋਈ ਤੇ ਸ਼ੇਖੂਪੁਰੇ ਰਹਿ ਚੁੱਕੇ ਸਨ, ਐਜੂਕੇਸ਼ਨ ਡਿਪਾਰਟਮੈਂਟ ਵਿੱਚ ਸਨ ਉਹ ਜੀ, ਇੰਸਪੈਕਟਰ ਸਨ ਜਾਂ ਕੀ ਸਨ। ਅੱਛਾ, ਉਹ ਫਿਰ ਅੰਮੀ ਜੀ ਉਹਨਾਂ ਨੂੰ ਕੋਲ ਬੈਠੇ ਗੱਲਾਂ ਕਰਦੇ ਨੇ ਤੇ ਅਸੀਂ ਦੂਰ ਬੈਠੀਆਂ। ਅਸਲ ਵਿੱਚ ਉਹਨਾਂ ਦੀ ਵੀ ਨਾ ਵਾਲਿਦ ਫੌਤ ਹੋ ਗਿਆ ਸਨ ਤੇ 2 ਭੈਣ ਭਾਈ ਸਨ ਜੀ। ਤੇ ਕਹਿੰਦੇ ਨੇ ਮਿਸਿਸ ਚੱਠਾ ਨਾ ਕੁਰਸੀਆ ਬਾਨੋ ਕੁਰਸੀਆ ਆਪਾਂ ਕਹਿ ਰਹੇ ਨੇ, ਮੈਨੂੰ ਇਸ਼ਾਰਾ ਕਰਕੇ ਇਹ ਸਾਡੀਆਂ ਮਾਵਾਂ ਵੱਲ ਦੇਖੋ, ਕਿੱਡਾ ਸਾਡੇ ਤੇ ਅਹਿਸਾਨ ਚੜਾਇਆ, ਅਹਿਸਾਨ ਹੀ ਦਬਾ। ਮੇਰੇ ਨਾਲ ਗੱਲ ਕਰ, ਕਹਿੰਦੇ ਨੇ ਸਾਨੂੰ ਕਿੰਨਾ ਅਹਿਸਾਨ ਵਿੱਚ ਦਬਾ ਦਿੱਤਾ ਇਹਨਾਂ ਨੇ, ਅੱਜ ਤੱਕ ਅਸੀਂ ਸਿਰ ਨਹੀਂ ਚੁੱਕ ਸਕਦੇ। ਯਾਨੀ ਮਤਲਬ ਹੈ ਕਿ ਇਹ ਆਪਣੀ ਜ਼ਿੰਦਗੀ ਬਣਾਉਂਦੇ ਹੈ, ਇਹ ਦੂਸਰੀ ਸ਼ਾਦੀ ਕਰ ਲੈਂਦੇ, ਅੱਛੀ ਜ਼ਿੰਦਗੀ ਗੁਜ਼ਾਰਦੇ। ਅੱਛਾ, ਬੜੀ ਅੱਛੀ ਪੰਜਾਬੀ ਬੋਲਦੇ ਸਨ ਆਪਣਾ ਮਿਸਿਸ ਚੱਠਾ। ਤੇ ਉਹਨਾਂ ਨੇ ਪਿੱਛੇ ਮੁੜ ਕੇ ਤੇ ਕਹਿੰਦੇ ਨੇ ਲੱਖ ਲਾਨਤ ਹੈ ਤੁਹਾਨੂੰ, ਹੈਂ। ਅੰਮੀ, ਮੇਰੇ ਅੰਮੀ ਨੂੰ ਕਹਿੰਦੇ ਨੇ ਭੈਣ ਸੁਣ, ਕਹਿੰਦੇ ਨੇ ਬੱਕਰਾ ਜਾਨੋ ਗਿਆ, ਖਾਣ ਵਾਲੇ ਭੜਵੇ ਸਵਾਦ ਨਾ ਪਾਇਆ। ਇਹ ਜੇ ਸਾਡੇ ਬੱਚੇ। ਗੱਲਬਾਤ ਦਾ ਸਿਲਸਿਲਾ ਜਾਰੀ ਹੈ ਜੀ। ਅੰਮਾ ਜੀ ਹੁਣਾਂ ਦੀ ਗੁਫ਼ਤਗੂ ਬਹੁਤ ਹੀ ਤਾਰੀਖੀ ਜਿਹੜੇ ਲਮਹਾਤ ਆ ਉਹਨਾਂ ਤੇ ਆਲੇ ਦੁਆਲੇ ਘੁੰਮਣ ਡਈ ਹੈ ਜੀ। ਇਨਸ਼ਾਅੱਲਾ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਇਹਨਾਂ ਦੀ ਜਿਹੜੀ ਗੱਲਬਾਤ ਤੁਹਾਡੇ ਰੂਬਰੂ ਕਰਾਂਗੇ ਜੀ। ਤੁਸੀਂ ਇਨਸ਼ਾਅੱਲਾ ਇਹਨਾਂ ਦਾ ਜ਼ਰੂਰ ਅਗਲਾ ਪ੍ਰੋਗਰਾਮ ਵੀ ਅਸੀਂ ਰਿਕਾਰਡ ਕਰਕੇ ਤੁਹਾਡੇ ਰੂਬਰੂ ਕਰਾਂਗੇ ਜੀ, ਉਹ ਤੁਸੀਂ ਜ਼ਰੂਰ ਦੇਖਣਾ ਜੀ। ਮਿਲਦੇ ਹਾਂ ਜੀ ਅਗਲੇ ਪ੍ਰੋਗਰਾਮ ਦੇ ਵਿੱਚ। ਰੱਬ ਰਾਖਾ।